ਤੇ ਇਸੇ ਦੌਰਾਨ ਆਪਾਂ ਦੇਖਦੇ ਹਾਂ ਹਰਜੋਤ ਜੀ, ਰਮਨ ਜੀ, ਚੋਰੀ ਚਕਾਰੀ ਵੀ ਵੱਧ ਜਾਂਦੀ ਆ। ਲੋਕ ਜਿਹੜੇ ਫਾਈਨੈਂਸ਼ੀਅਲ ਸਟ੍ਰੈਸ ਦੇ ਵਿੱਚ ਆ, ਕਈ ਵਾਰੀ ਗਲਤ ਕਦਮ ਤੋਂ ਚੱਕਣ ਤੋਂ ਮਜਬੂਰ, ਸਾਰੇ ਨਹੀਂ, ਉਹਨਾਂ 'ਚ ਬਹੁਤ ਘੱਟ ਜਿਹੜੀ ਪਰਸੈਂਟੇਜ ਹੈ। ਪਰ ਇਹ ਕੰਮ ਵਧਿਆ ਬਹੁਤ ਹੋਇਆ ਹੈ ਇਸ ਟਾਈਮ, ਟਰੱਕਾਂ ਦੀ ਚੋਰੀ ਸਟਾਪਾਂ ਤੋਂ ਇੱਥੋਂ ਤੱਕ ਕਿ ਕਈ ਵਾਰੀ ਜਿੱਥੇ ਉਹਨਾਂ ਨੇ ਟਰੱਕ ਪਾਰਕ ਕੀਤੇ ਹੁੰਦੇ ਆ, ਟਰੱਕ ਪਾਰਕਿੰਗ ਵਾਲੀਆਂ ਥਾਵਾਂ ਤੋਂ, ਉੱਥੋਂ ਵੀ ਜਿਹੜੀਆਂ ਚੋਰੀਆਂ ਦੇ ਜਿਹੜੀਆਂ ਵਾਰਦਾਤਾਂ ਆ ਉਹ ਵੱਧ ਰਹੀਆਂ ਹੈਗੀਆਂ ਆ। ਸੋ ਕੀ ਕਰ ਸਕਦੇ ਆ ਜਿਹੜੇ ਟਰੱਕ ਓਨਰਸ ਆ? ਡੈਸ਼ ਕੈਮਸ, ਹੋਰ ਰਹੀਆਂ ਕਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੋਰ ਲਗਾਈਆਂ ਜਾ ਸਕਦੀਆਂ? ਦੇਖੋ, ਜਿਹਨੇ ਤਾਂ ਚੋਰੀ ਕਰਨ ਆਉਣਾ ਉਹਨੇ ਕੁਛ ਨਾ ਕੁਛ ਕਰਕੇ ਜਾਣਾ, ਵੀ ਤੁਸੀਂ ਐਟਲੀਸਟ ਰਿਕਵਰ ਕਰ ਸਕੋ ਆਪਣਾ ਇਕਵਿਪਮੈਂਟ। ਇਹ ਚੀਜ਼ਾਂ ਦੇ ਵਿੱਚ ਕਿੱਦਾਂ ਆਪਾਂ ਹੋਰ ਚੀਜ਼ਾਂ ਐਡ ਕਰ ਸਕਦੇ ਹਾਂ? ਬਿਲਕੁਲ, ਇਹ ਜਿਹੜਾ ਕੰਮ ਹੈਗਾ ਇਹਦੇ ਵਿੱਚ ਇੱਕ ਤਾਂ ਸਾਰਿਆਂ ਨਾਲੋਂ ਵੱਡੀ ਚੀਜ਼ ਹੈਗੀ ਹੈ ਕਿ ਤੁਸੀਂ ਜਿਹੜਾ ਆਪਣਾ ਟਰੱਕ ਟ੍ਰੇਲਰ ਹੈਗਾ ਉਹਦੇ ਵਿੱਚ ਜਿਹੜੀ ਆ ਟਰੈਕਿੰਗ ਡਿਵਾਈਸ ਹੈਗਾ ਉਹ ਜ਼ਰੂਰ ਤੇ ਜ਼ਰੂਰ ਰੱਖੋ। ਟਰੈਕਿੰਗ ਡਿਵਾਈਸ ਜਿਹੜੇ ਤਾਂ ਸਿੰਪਲ ਸਸਤੇ ਟਰੈਕਿੰਗ ਡਿਵਾਈਸ ਹੈਗੇ ਆ, ਉਹ ਆਲਮੋਸਟ ਜਿਹੜਾ ਸਟੀਲ ਕਰਦਾ ਉਹਨੂੰ ਪਤਾ ਹੁੰਦਾ ਕਿ ਉਹ ਕਿੱਥੇ ਲੱਗਾ ਹੈਗਾ, ਉਹ ਕਿੱਥੇ ਲਗਾਇਆ ਹੈਗਾ, ਸੋ ਉਹ ਲਾ ਦਿੰਦੇ ਆ ਜਲਦੀ। ਪਰ ਦੇਰ ਆਰ ਕੀ ਅਵੇਲੇਬਲ ਹੈਗੇ ਆ ਬਥੇਰੇ ਐਸੇ ਡਿਵਾਈਸ ਹੈਗੇ ਜਿਹੜੇ ਕਿ ਹਿਡਨ ਹੈਗੇ ਆ। ਸੋ ਤੁਹਾਨੂੰ ਆਪਣੇ ਟਰੱਕ ਟ੍ਰੇਲਰ ਦੇ ਉੱਤੇ ਡਿਵਾਈਸਿਸ ਜਿਹੜੇ ਆ ਉਹ ਜ਼ਰੂਰ ਟਰੈਕਿੰਗ ਡਿਵਾਈਸਿਸ ਜ਼ਰੂਰ ਲਾਉਣੇ ਚਾਹੀਦੇ ਆ। ਦੂਸਰਾ ਜਿਹੜਾ ਹੈਗਾ ਕਿ ਜਿਹੜੇ ਟਰੱਕ ਟ੍ਰੇਲਰ ਹੈਗੇ ਆ ਉਹ ਸੇਫ ਪਾਰਕ ਜਿਹੜੇ ਆ ਉਹ ਜ਼ਰੂਰ ਕਰਨੀ ਚਾਹੀਦੀ ਆ। ਸੇਫਟੀ ਦਾ ਧਿਆਨ ਰੱਖਣਾ ਚਾਹੀਦਾ। ਬਹੁਤ ਐਸੇ ਯਾਰਡਸ ਹੈਗੇ ਆ ਜਿਨ੍ਹਾਂ ਦੇ ਵਿੱਚ ਕੋਈ ਸੇਫਟੀ ਦਾ ਧਿਆਨ ਨਹੀਂ ਹੈਗਾ ਜਾਂ ਕੁਛ ਵੀ ਨਹੀਂ ਹੈਗਾ। ਸੋ ਉੱਥੇ ਆਪਣੇ ਟਰੱਕ ਪਾਰਕ ਕਰਨ ਤੋਂ ਗੁਰੇਜ਼ ਕਰੋ ਅਤੇ ਟਰੱਕ ਸਟਾਪ ਦੇ ਉੱਤੇ ਵੀ ਜਿਹੜਾ ਸੇਫ ਲੋਕੇਸ਼ਨ ਹੈਗੀ ਉੱਥੇ ਪਾਰਕ ਕਰਨ ਦੀ ਕੋਸ਼ਿਸ਼ ਕਰੋ। ਸਾਰੀਆਂ ਚੀਜ਼ਾਂ ਜਿਹੜੀਆਂ ਨਾ ਰਾਜਕਿਰਨ ਗੱਲ ਹੋ ਜਾਂਦੀ ਆ ਕਿ ਲੋਕੀ ਡੈਸਪਰੇਟ ਹੋਏ ਪਏ ਆ ਬਹੁਤ ਜ਼ਿਆਦਾ। ਜੀ। ਔਰ ਡੈਸਪਰੇਸ਼ਨ ਜਿਹੜੀ ਆ ਉਹ ਉਦੋਂ ਹੀ ਆਉਂਦੀ ਆ, ਉਦੋਂ ਹੀ ਹੁੰਦੀ ਆ ਜਦੋਂ ਤੁਹਾਡਾ ਬਿਜ਼ਨਸ ਜਿਹੜਾ ਆ ਡਾਊਨ ਜਾ ਰਿਹਾ, ਮਨੀ ਨਹੀਂ ਹੈਗੀ ਅਤੇ ਸਟਰਗਲ ਹੋ ਰਹੀ ਆ ਚਾਰ ਚੁਫੇਰਿਓਂ। ਸੋ ਜਿਹੜੀ ਡੈਸਪਰੇਸ਼ਨ ਆ ਉਹ ਬਹੁਤ ਜ਼ਿਆਦਾ ਵਧੀ ਹੋਈ ਆ। ਔਰ ਮੇਰੇ ਖਿਆਲ ਦੇ ਵਿੱਚ ਕੋਈ ਨੇੜੇ ਤੇੜੇ ਇਹਦੇ ਸੁਧਾਰ ਦੇ ਵੀ ਖਾਸ ਘੱਟ ਲੱਗਦੀ ਆ। ਪਰ ਡੈਫੀਨੇਟਲੀ ਜਿਹੜਾ ਤੁਹਾਡਾ ਇਕੁਇਪਮੈਂਟ ਹੈਗਾ ਉਹਦੀ ਸੇਫਟੀ ਦੇ ਲਈ ਕੰਮ ਤੁਸੀਂ ਉਹ ਕਰਨਾ ਹੈਗਾ। ਜੀ। ਸੋ ਕੱਲ ਵੀ ਸਾਨੂੰ ਕਾਲ ਆਈ ਸੀ ਰਾਤੀ, ਜੇ ਉਹ ਆਪਣੇ ਜਿਸ ਭਰਾ ਨੇ ਕਾਲ ਕੀਤੀ ਸੀ ਉਹ ਵੀ ਸਾਂਝਾ ਕਰ ਸਕਦਾ। ਕਹਿੰਦੇ ਵੀ 58 ਤੇ ਪਾਇਲਟ ਵਾਲਾ ਜੋ ਟਰੱਕ ਸਟਾਪ ਆ ਉੱਥੇ ਟਰੱਕ ਖੜਾ ਕੀਤਾ ਸੀ ਆਪਣੀ ਪੰਜਾਬੀ ਭਰਾ ਨੇ, ਤੇ ਜਦੋਂ ਉਹ ਸਾਬੇ ਸ਼ਾਇਦ ਲੈਣ ਗਿਆ ਤੇ ਮੁੜ ਕੇ ਆਇਆ ਤੇ ਉਹ ਟਰੱਕ ਚੋਰੀ ਕਰਕੇ ਹੀ ਲੈ ਗਿਆ। ਸੋ ਹੋਰ ਵੀ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਵੀ ਟਰੱਕ ਬੇਕਰਸਫੀਲਡ ਤੋਂ ਇੱਕ ਆਇਆ ਵੀ ਆਪਣਾ ਹੀ ਪੰਜਾਬੀ ਟਰੱਕ ਚੋਰੀ ਕਰ ਰਿਹਾ ਸੀ। ਤੇ ਇਸੇ ਤਰ੍ਹਾਂ ਹੁਣ ਮੈਸੇਜ 'ਚ ਗੁਰਦੀਪ ਭਾਜੀ ਕਹਿੰਦੇ ਆ ਵੀ ਹੇਵਰਡ ਤੋਂ ਸੈਕਰਾਮੈਂਟੋ $300 ਦਾ ਲੋਡ ਚੱਕੀ ਜਾਂਦੇ ਆ। ਸੋ ਇਹ ਤਾਂ ਜਿੱਦਾਂ ਬਾਹਲਾ ਹੀ ਥੱਲੇ ਵਾਲਾ ਕੰਮ ਆ ਰਮਨ ਜੀ। ਮੈਂ ਤਾਂ ਇਹਦਾ ਪਹਿਲਾਂ ਜਿਹੜੀਆਂ ਚਿੱਠੀਆਂ ਕਈ ਕਿਉਂਕਿ ਮੈਂ ਇੰਸ਼ੋਰੈਂਸ ਬਿਜ਼ਨਸ 'ਚ ਆ, ਪਹਿਲਾਂ ਟਾਈਟਲ ਕੰਪਨੀ ਦੇ ਲੈਟਰਸ ਡਿਲੀਵਰ ਕਰਦੇ ਸੀ ਕਿ ਕੋਰੀਅਰ ਸਰਵਿਸ ਤੇ $300 ਲੈ ਜਾਂਦੇ ਸੀ ਪਹਿਲਾਂ ਤਾਂ। ਤੇ ਜੇ ਟਰੱਕ ਵਾਲਾ $300 'ਚ ਜਾਂਦਾ ਇਹ ਤਾਂ ਉਹਨੂੰ ਬਚਣਾ ਕੀ ਆ ਨਾ। ਮਤਲਬ ਇਹ ਤਾਂ ਹੁਣ ਦੇਖੋ ਸੋਚ ਦੀ ਵਿਚਾਰ ਦੀ ਗੱਲ ਤੇ ਇਹੋ ਹੀ ਹੈ ਨਾ ਕਿ ਆਪਾਂ ਕਿੱਥੇ ਕੁ ਸਟੈਂਡ ਕਰਦੇ ਹੈਗੇ ਆ। ਇਹ ਚੀਜ਼ ਬਹੁਤ ਹੀ ਇਸ ਵੇਲੇ ਮਤਲਬ ਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਇੰਨੀ ਕੁ ਡੈਸਪਰੇਸ਼ਨ ਹੋ ਗਈ ਆ, ਇੰਨਾ ਕੁ ਜ਼ਿਆਦਾ ਕੰਮ ਖਰਾਬ ਹੋ ਗਿਆ ਬਈ ਆਈ ਡੋਂਟ ਨੋ ਕਿੱਦਾਂ ਸਰਵਾਈਵ ਕਰਨਾ ਆ ਕਿਸੇ ਨੇ ਇਸ ਕੰਮ ਦੇ ਵਿੱਚ। ਜੀ। ਸੋ ਇਹ ਬਹੁਤ ਵਾਰ ਉੱਤੇ ਕਈ ਸੋਚਦੇ ਵੀ ਹੁਣੇ ਖਰੇ ਉਹੀ ਮਾਰੀ ਜਾਂਦੇ ਆ। ਇਹ ਇਕੱਲਾ ਇਹ ਨਹੀਂ ਹੈਗਾ, ਜਿਹੜੇ ਕੰਟੇਨਰ ਆ ਰਹੇ ਚਾਈਨਾ ਤੋਂ ਪਿਛਲੇ ਲਗਭਗ 2 ਸਾਲ ਪਹਿਲਾਂ 1.5 ਸਾਲ ਪਹਿਲਾਂ 18,000 ਨੂੰ ਉਹ ਕੰਟੇਨਰ ਹੋ ਗਿਆ ਸੀ, ਜੋ ਕਿ ਪਹਿਲਾਂ 2,000-1,500 ਹੁੰਦਾ ਸੀ। ਤੇ ਅੱਜ ਮੈਂ ਚੈੱਕ ਕਰ ਰਿਹਾ ਸੀ, ਕਹਿੰਦੇ $1,000 ਤੋਂ ਲੈ ਕੇ $1,500 ਤੱਕ ਚਾਰਜ ਆ ਰਹੇ ਆ ਚਾਈਨਾ ਤੋਂ ਲੌਂਗ ਬੀਚ ਨੂੰ ਜਾਂ ਓਕਲੈਂਡ ਦੇ ਆਉਣ ਲਈ। ਕਿੰਨੀ ਜ਼ਿਆਦਾ ਜਿਹੜੀ ਆ ਉਹਦੀ ਵੀ ਜਿਹੜੀ ਕੀਮਤ ਆ ਉਹ ਸ਼ਿਪਿੰਗ ਕੰਟੇਨਰਸ ਦੀ ਘਟੀ ਹੈਗੀ ਆ।